2024 ਵਿੱਚ ਕਤਰ ਦੇ ਦਾਰੁਲ ਹਕੂਮਤ ਦੋਹਾ ਵਿੱਚ ਮੁਸਲਿਮ ਦੁਨੀਆ ਦੀ ਔਰਤਾਂ ਵਾਸਤੇ ਪਹਿਲੀ ਪਰਪਸ ਬਿਲਟ ਮਸਜਿਦ ਬਣੀ ਜਿਹਦਾ ਨਾਂ ਹੈ ਅਲ ਮੁਜਾਦਲਾ। ਇਸ ਮਸਜਿਦ ਨੂੰ ਕਤਰ ਦੇ ਅਜੋਕੇ ਵੇਲੇ ਦੇ ਅਮੀਰ ਦੀ ਅੰਮਾ ਹੋਰਾਂ ਸ਼ੇਖਾ ਮੌਜ਼ਾ ਬਿੰਤ ਨਾਸਿਰ ਨੇ ਕਤਰ ਫਾਊਂਡੇਸ਼ਨ ਰਾਹੀਂ ਬਣਵਾਇਆ। ਮੌਜ਼ਾ ਬਿੰਤ ਨਾਸਿਰ ਨੂੰ ਕਤਰ ਦੀ ਮੋਨਾਰਕੀ ਵਿੱਚ ਜਦੀਦੀਅਤ ਦਾ ਇਸ਼ਤਿਹਾਰਾ ਮੰਨਿਆ ਜਾਂਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਅਮੂਮੀ ਮਸੀਤਾਂ ਵਿੱਚ 75% ਹਿੱਸਾ ਭਾਈਆਂ ਵਾਸਤੇ ਹੁੰਦਾ ਹੈ ਤੇ ਸਿਰਫ 5% ਭੈਣਾਂ ਵਾਸਤੇ। ਨਾਲੇ ਔਰਤਾਂ ਹਮੇਸ਼ਾ ਪਿਛਲੇ ਬੂਹੇ ਤੋਂ ਹੀ ਮਸਜਿਦ ਵਿੱਚ ਵੜਦੀਆਂ ਰਹੀਆਂ ਨੇ। ਇੱਕ ਐਸੀ ਮਸਜਿਦ ਹੋਵੇ ਜਿਹੜੀ ਔਰਤਾਂ ਦੀ ਆਪਣੀ ਹੋਵੇ, ਉਹਦੇ ਵਿੱਚੋਂ ਵਿਚਕਾਰਲੇ ਬੂਹੇ ਤੋਂ ਦਾਖਲ ਹੋਵਣ, ਸਕੂਨ ਨਾਲ ਨਮਾਜ਼ ਪੜ੍ਹਨ, ਖੁੱਲ੍ਹ ਕੇ ਬਹਿ ਸਕਣ, ਆਪਣੇ ਮਸਲੇ ਸਾਂਝੇ ਕਰਨ, ਗੱਲਬਾਤ ਕਰ ਸਕਣ। 50,000 ਮੁਰੱਬਾ ਫਿਟ ਦੀ ਇਹ ਮਸਜਿਦ ਵਾਸਤੇ ਪੂਰੀ ਦੁਨੀਆ ਦੇ ਆਰਕੀਟੈਕਟਸ ਨੇ ਮੁਕਾਬਲੇ ਵਿੱਚ ਡਿਜ਼ਾਈਨ ਜਮ੍ਹਾਂ ਕਰਾਏ ਤੇ ਫਿਰ ਕਿਧਰੇ ਜਾ ਕੇ 1 ਸਾਲ ਬਾਅਦ ਇਹ ਡਿਜ਼ਾਈਨ ਪਸੰਦ ਆਇਆ। ਇਸ ਡਿਜ਼ਾਈਨ ਨੂੰ ਹੁਣ ਤੱਕ ਹੋਰੇ ਕਿੰਨੇ ਅਵਾਰਡ ਵੀ ਲੱਭ ਚੁੱਕੇ ਨੇ। ਨੈਚੁਰਲ ਲਾਈਟ ਦਾ ਬਥੇਰਾ ਇਸਤੇਮਾਲ ਕੀਤਾ ਗਿਆ ਹੈ ਤੇ 9400 ਮੁਰੱਬਾ ਫੁੱਟ ਦੇ ਪ੍ਰੇਅਰ ਹਾਲ ਵਿੱਚ ਔਰਤਾਂ ਦੀ ਸੈਂਸ ਦੇ ਹਿਸਾਬ ਨਾਲ ਬੜੇ ਸੋਹਣੇ ਕਲੀਨ ਵਿਛਾਏ ਗਏ ਨੇ। ਅਲ ਮੁਜਾਦਲਾ ਦਾ ਮਤਲਬ ਹੈ ਆਰਗੂਮੈਂਟੇਸ਼ਨ, ਬਹਿਸੋ ਮੁਬਾਹਿਸਾ, ਤੇ ਮਸਜਿਦ ਵਿੱਚ ਇਹਨੂੰ ਬਰਕਰਾਰ ਰੱਖਣ ਦਾ ਪੂਰਾ ਮਾਹੌਲ ਮੌਜੂਦ ਹੈ। ਅਲ ਮੁਜਾਦਲਾ ਵਿੱਚ ਔਰਤ ਵੀ ਇਮਾਮਤ ਕਰਾਉਂਦੀ ਹੈ, ਪਰ ਜੇ ਕੋਈ ਤੀਵੀਂ ਦੂਜੀ ਔਰਤ ਪਿੱਛੇ ਨਮਾਜ਼ ਨਹੀਂ ਪੜ੍ਹਨਾ ਚਾਹੁੰਦੀ ਤੇ ਉਹ ਆਪਣੀ ਵੱਖਰੀ ਪੜ੍ਹ ਲੈ। ਨਮਾਜ਼ ਤੋਂ ਇਲਾਵਾ ਇਹ ਜਗ੍ਹਾ ਬੇਸਿਕਲੀ ਕਮਿਊਨਿਟੀ ਸੈਂਟਰ ਹੈ। ਤੁਸੀਂ ਇਹਨੂੰ ਵਿਮਨਸ ਕਲੱਬ ਵੀ ਕਹਿ ਸਕਦੇ ਹੋ। ਪ੍ਰੇਅਰ ਹਾਲ ਦੇ ਨਾਲ ਅਲ ਮੁਜਾਦਲਾ ਵਿੱਚ ਇੱਕ ਵੱਡੀ ਲਾਇਬ੍ਰੇਰੀ ਹੈ। ਕਲਾਸਰੂਮਸ ਨੇ, ਮਲਟੀਪਰਪਸ ਓਪਨ ਏਅਰ ਤੇ ਕਲੋਜ਼ ਸਪੇਸਿਸ ਵੀ ਨੇ ਜਿਨ੍ਹਾਂ ਵਿੱਚ ਮਜ਼ਹਬੀ, ਸਮਾਜੀ ਤੇ ਤਾਲੀਮੀ ਨੋਇਤ ਦੀਆਂ ਵਰਕਸ਼ਾਪਾਂ ਹੁੰਦੀਆਂ ਨੇ। ਸ਼ਾਰਟ ਕੋਰਸਿਸ ਆਫਰ ਕੀਤੇ ਜਾਂਦੇ ਨੇ, ਕੁੜੀਆਂ ਦੇ ਸਮਰ ਕੈਂਪ ਲੱਗਦੇ ਨੇ, ਔਰਤਾਂ ਦੀ ਨਫਸਿਆਤੀ ਗੁੰਝਲਾਂ ਤੇ ਕੰਮ ਹੁੰਦਾ ਹੈ, ਉਹਨਾਂ ਦੀ ਗਰੂਮਿੰਗ ਹੁੰਦੀ ਹੈ, ਸਿਹਤ ਬਾਰੇ ਅਗਾਹੀ ਦੀਆਂ ਕਲਾਸਾਂ ਤੋਂ ਲੈ ਕੇ ਕਢਾਈ, ਆਰਗੈਨਿਕ ਕਿਚਨ ਗਾਰਡਨਿੰਗ, ਨਾਲੇ ਮਿੱਟੀ ਦੇ ਭਾਂਡੇ ਬਣਾਉਣ ਤੱਕ ਸਭ ਸਿਖਾਇਆ ਜਾਂਦਾ ਹੈ। ਅਲ ਮੁਜਾਦਲਾ ਦਾ ਇੰਸਟਾਗ੍ਰਾਮ ਅਕਾਊਂਟ ਕੁੜੀਆਂ ਨੂੰ ਇਹਨਾਂ ਪ੍ਰੋਗਰਾਮਾਂ ਬਾਰੇ ਮੁਕੰਮਲ ਅਪ ਟੂ ਡੇਟ ਰੱਖਦਾ ਹੈ ਤੇ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅੱਜ ਦੀਆਂ ਕੁੜੀਆਂ ਨੂੰ ਜ਼ਮਾਨੇ ਦੇ ਨਾਲ ਰਿਵਾਇਤ ਨਾਲ ਵੀ ਜੋੜ ਕੇ ਰੱਖਿਆ ਜਾਵੇ, ਉਹਨਾਂ ਦੇ ਸਵਾਲ ਸੁਣੇ ਜਾਵਣ ਤੇ ਨਾਲੇ ਉਹਨਾਂ ਨੂੰ ਦਿਮਾਗੀ, ਨਫਸਿਆਤੀ ਤੇ ਮੁਆਸ਼ੀ ਹਵਾਲਿਆਂ ਨਾਲ ਆਪਣਾ ਭਾਰ ਆਪ ਚੁੱਕਣ ਵਾਲਾ ਬਣਾਇਆ ਜਾਏ।